चौकी सिटी ਝੁਮਰਾ ਜਿਹੜਾ ਇੰਚਾਰਜ ਆ ਰਾਣਾ ਤਾਹਰ ਉਹ ਤੁਹਾਨੂੰ ਜਨਾਬੀ ਵਾਲੀ ਬਿਜਲੀ ਚੋਰੀ ਦੀਆਂ ਮਿਸਲਾਂ ਦੇਗਾ ਤੇ ਤੁਸੀਂ ਜਾ ਕੇ ਬੰਦੇ ਫੜਨੇ ਆ। ਬੰਦਿਆਂ ਕੋ 10-10 ਹਜ਼ਾਰ ਰੁਪਇਆ ਲੈਣਾ ਵਾ। ਇੱਕ ਮਿਸਲ ਵਿੱਚ ਚਲੀ ਗਈ ਬੈਲਫਨਾ ਮਜ਼ਾਮਤ ਦੀ। ਗਲੀ ਗਲੀ ਦੇ ਵਿੱਚ ਇਹਨੂੰ ਮੰਗਣਾ ਕਹਿੰਦੇ ਆ। ਬੇਸਿਕਲੀ ਰਿਸ਼ਵਤ ਲੈਣ ਦੇ ਹੋਰ ਵੀ ਬੜੇ ਤਰੀਕੇ ਹੁੰਦੇ ਆ। ਚੋਰੀ ਦੀਆਂ ਮਿਸਲਾਂ ਚੱਕੀਆਂ, ਬੈਲਫ ਵਾਲੀ ਮਿਸਲ ਚੱਕੀ ਤੇ ਲੈ ਕੇ ਤੁਰ ਪਏ ਮੰਗਣ ਵਾਸਤੇ। ਉਹ ਫਿਰ ਜਿਹਨੂੰ ਕਹਿੰਦੇ ਆ ਨਾ ਪਹਿਲੀ ਚੋਰੀ ਪਹਿला ही फा। पुलिस एहलकारा ने चौकी इंचार्ज नाल मिल के SSP दे कजन कोलों 10,000 रुपया लैके ते कजन होरां नूं छड़ दिता कि शर्म हया इन्नी का जिहदे थल्ले अरसा दराज काम कीता ओनू भी गेड़ा दे गए सिर्फ पैसों की खातर। सलूट आ जनाब राणा ताहर साहब, तुहानू चौकी इंचार्ज लाया किन्ने आ। उत्थे जनाबे वाली एक दिन वास्ते कायम मकाम SHO साहब लगे सी आमर वट्टू साहब। एक दिन का SHO होवे ना तो उन्होंने भुख भी ज़्यादा होंदी आ। अगर SSP साहब ने माफ़ी दी है तो मैं कहांगा कि सर तुसी सख्त ज़्यादती की है। अगर SSP के कज़न कोलों SSP की कॉल तो बाद 10,000 रुपया लै सकते हैं, आम लोगों ना की करते होणगे। अस्सलाम वालेकुम। अच्छा जी, पुलिस एहलकारां दे विचों किसी का विआह होवे, चाहे वह लेडी कांस्टेबल होवे, चाहे वह मर्द कांस्टेबल होवे, या किसी के रिश्तेदार का विआह होवे, चौकी सिटी ਝੁਮਰਾ हाज़र आ जनाबी वाले। ਉਹਦੇ वास्ते ਉਹਦਾ ਜਿਹੜਾ ਇੰਚਾਰਜ ਆ ਰਾਣਾ ਤਾਹਰ ਉਹ ਹਾਜ਼ਰ ਆ। ਉਹ ਤੁਹਾਨੂੰ ਜਨਾਬੀ ਵਾਲੀ ਬਿਜਲੀ ਚੋਰੀ ਦੀਆਂ ਮਿਸਲਾਂ ਦੇਗਾ ਤੇ ਤੁਸੀਂ ਜਾ ਕੇ ਬੰਦੇ ਫੜਨੇ ਆ। ਬੰਦਿਆਂ ਕੋ 10-10 ਹਜ਼ਾਰ ਰੁਪਇਆ ਲੈਣਾ ਵਾ, ਆਪਣਾ ਵਿਆਹ ਭੁਗਤਾਣਾ ਵਾ, ਆਪਣੇ ਰਿਸ਼ਤੇਦਾਰਾਂ ਦਾ ਵਿਆਹ ਭੁਗਤਾਣਾ ਵਾ ਤੇ ਸਕੂਨ ਨਾਲ ਸੌ ਜਾਣਾ ਵਾ। ਲੇਕਿਨ ਇੱਥੇ ਤੁਹਾਨੂੰ ਇhtiyat ਦੀ ਜ਼ਰੂਰਤ ਆ ਜਿਹੜੀ ਚੌਕੀ ਇੰਚਾਰਜ ਸਾਹਿਬ ਕੋਲੋਂ ਨਹੀਂ ਹੋਈ। ਹੋਇਆ ਕਿ ਜਨਾਬੀ ਵਾਲੀ 10 ਮਿਸਲਾਂ ਦਿੱਤੀਆਂ ਬਿਜਲੀ ਚੋਰੀ ਦੀਆਂ। ਇੱਕ ਮਿਸਲ ਵਿੱਚ ਚਲੀ ਗਈ ਬੈਲਫਨਾ ਮਜ਼ਾਮਤ ਦੀ ਤੇ ਬੈਲਫਨਾ ਮਜ਼ਾਮਤ ਤਗੜੇ ਬੰਦੇ ਹੀ ਕਰਦੇ ਹੁੰਦੇ ਆ, ਮਾੜਾ ਬੰਦਾ ਨਹੀਂ ਕਰਦਾ ਹੁੰਦਾ। ਇਹ ਸ਼ਾਇਦ ਚੌਕੀ ਇੰਚਾਰਜ ਸਾਹਿਬ ਨੂੰ ਨਹੀਂ ਪਤਾ ਸੀਗਾ। ਉਹਨਾਂ ਨੇ ਜਨਾਬੇ ਵਾਲੀ ਮਿਸਲਾਂ ਚੱਕ ਕੇ ਕਾਂਸਟੇਬਲਾਂ ਦੇ ਹਵਾਲੇ ਕੀਤੀਆਂ ਤੇ ਕਾਂਸਟੇਬਲ ਗਲੀ ਗਲੀ ਦੇ ਵਿੱਚ ਇਹਨੂੰ ਮੰਗਣਾ ਕਹਿੰਦੇ ਆ। ਬੇਸਿਕਲੀ ਮੰਗਣ ਵਾਲਾ ਕੰਮ ਹੁੰਦਾ ਵਾ। ਇਹ ਰਿਸ਼ਵਤ ਲੈਣੀ ਨਹੀਂ ਹੁੰਦੀ। ਰਿਸ਼ਵਤ ਲੈਣ ਦੇ ਹੋਰ ਵੀ ਬੜੇ ਤਰੀਕੇ ਹੁੰਦੇ ਆ। ਮਤਲਬ ਕਾਲੀਆਂ ਭੇਡਾਂ ਇਸ ਲੈਵਲ ਤੱਕ ਚਲੀਆਂ ਗਈਆਂ ਵਾ, ਉਹਨਾਂ ਨੂੰ ਕੋਈ ਹਯਾ ਨਹੀਂ ਹੈਗੀ, कोई शर्म नहीं हैगी। जो उन्होंने दिल करता वो कर सकते हैं। चोरी दियाँ मिसलां चक्कियां, बैलफ वाली मिसल चक्की ते लैके तुर पे मंगण वास्ते। खैर जी, मंगना हुंदा एक हुंदा मंगना अल्लाह दे नाम दे दे, एक हुंदा मंगना चल अगे ला के सानू पैसे दे। मतलब मंगना ही आ दोनों सूरतां दे विच। ਉਹ ਫਿਰ ਜਿਹਨੂੰ ਕਹਿੰਦੇ ਆ ਨਾ ਪਹਿਲੀ ਚੋਰੀ ਪਹਿਲਾ ਹੀ ਫਾ, ਉਹ ਬਣ ਗਿਆ ਜਨਾਬੇ ਵਾਲੀ। ਪਹਿਲਾ ਹੀ ਰੇਡ ਕੀਤਾ, ਉਹ ਮਿਸਲ ਨਿਕਲ ਆਈ ਜਨਾਬੇ ਵਾਲੀ ਬੈਲਫਨਾ ਮਜ਼ਾਮਤ ਦੀ। ਤੇ ਉਹ ਸਾਡੇ ਇੱਕ SSP ਸਾਹਿਬ ਬੜੇ ਅੱਛੇ ਦੋਸਤ ਨੇ, ਉਹਨਾਂ ਦੇ ਕਜ਼ਨ ਦਾ ਘਰ ਸੀਗਾ। ਉਹਨਾਂ ਦੇ ਕਜ਼ਨ ਦੇ ਘਰੋਂ ਉਹਦਾ ਮੁੰਡਾ ਜਾ ਫੜਿਆ ਜਨਾਬੇ ਵਾਲੀ ਪੁਲਿਸ ਐਹਲਕਾਰਾਂ ਨੇ। ਉਹ ਜਦੋਂ ਮੁੰਡਾ ਫੜ ਲਿਆ ਰੌਲਾ ਪੈ ਗਿਆ। ਉਹ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਨਾਬੇ ਵਾਲੀ SSP ਸਾਹਿਬ ਨਾਲ ਉਹਨਾਂ ਮੁਲਾਜ਼ਮਾਂ ਦੀ ਗੱਲ ਕਰਵਾਈ। ਉਹਨਾਂ ਨੇ ਕਿਹਾ ਜਨਾਬ ਅਸੀਂ ਥਾਣੇ 'ਤੇ ਜਾਣਾ ਵਾ, ਬਾਇਓਮੈਟ੍ਰਿਕ ਕਰਵਾਉਣੀ ਆ, ਬੰਦਾ ਤੁਹਾਡਾ ਘਰ ਆ ਜਾਣਾ ਵਾ। ਉਹ SSP ਸਾਹਿਬ ਹੈਰਾਨ ਪਰੇਸ਼ਾਨ ਵੀ ਕਾਂਸਟੇਬਲ ਮੇਰੇ ਥੱਲੇ ਇੱਥੇ ਲੱਗੇ ਰਹੇ, ਇੰਨਾ ਅਰਸਾ ਮੈਂ ਇੱਥੇ ਤਾਇਨਾਤ ਰਿਹਾ ਤੇ ਮੈਨੂੰ ਗਾਲੀ ਸੁਣਾ ਗਏ। मतलब लैवल ये आ कि शर्म हया इन्नी का कि जिहदे थल्ले अरसा दराज काम किया उन्होंने भी गेड़ा दे गए सिर्फ पैसों की खातर। सुभान अल्लाह। क्या कहना जनाबे वाली राणा साहब, तुहाडे सलूट आ जनाब राणा ताहर साहब। तुहानू चौकी इंचार्ज लाया किन्ने आ? मैं सिर्फ उस बंदे का पता करना वा, बाकी मैनू कुछ नहीं चाहिए। तुसीं जनाबे वाली मुलाजम मंगण वास्ते भेजे सीगे, मैं नहीं भेजे सीगे। खैर जी, SSP साहब ने SDPO साहब ਨੂੰ ਕਾਲ ਕੀਤੀ। ਉਹਨਾਂ ਨੂੰ ਕਿਹਾ ਕਿ ਸਰ ਤੁਹਾਡੇ ਬੰਦੇ ਸਾਡਾ ਮੁੰਡਾ ਚੱਕ ਕੇ ਲੈ ਗਏ ਆ ਤੇ ਪਤਾ ਕਰੋ ਕੀ ਰੌਲਾ ਬਣ ਗਿਆ ਵਾ। ਉਹਨਾਂ ਨੇ ਜਨਾਬੇ ਵਾਲੀ ਕਾਲਾਂ ਕਮਾਈਆਂ। ਉੱਥੇ ਜਨਾਬੇ ਵਾਲੀ ਇੱਕ ਦਿਨ ਵਾਸਤੇ ਕਾਇਮ ਮਕਾਮ SHO ਸਾਹਿਬ ਲੱਗੇ ਸੀ ਆਮਰ ਵੱਟੂ ਸਾਹਿਬ। ਇੱਕ ਦਿਨ ਦਾ SHO ਹੋਵੇ ਨਾ ਤੇ ਉਹਨੂੰ ਭੁੱਖ ਵੀ ਜ਼ਿਆਦਾ ਹੁੰਦੀ ਆ। ਉਹਦਾ ਦਿਲ ਹੁੰਦਾ ਜਿੰਨਾ ਕੁਛ ਇਕੱਠਾ ਹੋ ਜਾਏ ਹਰ ਸ਼ੈ ਇਕੱਠੀ ਕਰ ਲਈਏ ਨਾ। ਉਹਨਾਂ ਨੂੰ ਪਤਾ ਕਿ ਕੱਲ ਨੂੰ ਨਵਾਂ ਅੱਗੇ ਲੱਗ ਜਾਣਾ, ਅਸੀਂ ਫਿਰ ਚੌਕੀ ਇੰਚਾਰਜ ਹੋਣਾ ਵਾ। ਤੇ ਉਹਨਾਂ ਨੇ ਵੀ ਜਨਾਬੇ ਵਾਲੀ ਖੈਰ ਉਹਨਾਂ ਨੇ ਵੀ ਭੱਜ ਨੱਠ ਕੀਤੀ, ਚੌਕੀ ਇੰਚਾਰਜ ਨੇ ਵੀ ਭੱਜ ਨੱਠ ਕੀਤੀ। किस्सा मुख्तसर, पुलिस एहलकारा ने चौकी इंचार्ज नाल मिल के SSP के कज़न कोलों 10,000 रुपया लैके ते कज़न होरां नूं छड़ दिता। जाओ जी अल्लाह दे सपुर्द। वाह क्या कहने। खैर जी, उस तो बाद SSP साहब ने SDPO साहब नूं कॉल की। उन्होंने कहा कि जनाब तुहाडा साडे सिर कोई एहसान नहीं हैगा, तुसी जनाब बड़ी नेकी करती आ, असीं 10,000 रुपया लैके अपना बंदा लै लिया वा, तुसी अपने घर राजी, हुण असीं अपने घर राजी। उस तो बाद पैर थल्ली गई जनाबे वाली। SHO साहब भी आ गए, चौकी इंचार्ज भी आ गया। उन्होंने आके आख्या जी बनया की है, रौला की बन गया। ओ भाई चौकी इंचार्ज साहब, जो बंदे तुसी आप भेजोगे मंगण वास्ते, मिसलां आप दिओगे मंगण वास्ते, तो फिर यही हाल होएगा। साडे जराज का यह कहना वा कि माफ़ियाँ तलाफियाँ हर पासे हो गई वा, लेकिन माफ़ी तलाफी की गुंजाइश नहीं हैगी। अगर SSP साहब ने माफ़ी दी है तो मैं कहांगा कि सर तुसी
ਤੁਸੀਂ ਸਖਤ ਜ਼ਿਆਦਤੀ ਕੀਤੀ ਆ, ਇਹਨਾਂ ਬੰਦਿਆਂ ਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਆ, ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਅੰਦਾਜ਼ਾ ਸਿਰਫ ਇਹ ਲਾਣਾ ਸਰ ਤੁਸੀਂ, ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਆਮ ਲੋਕਾਂ ਦੀਆਂ ਤੇ ਕੱਪੜੇ ਲਾ ਦਿੰਦੇ ਹੋਣਗੇ, ਆਮ ਲੋਕਾਂ ਦੇ ਮੂੰਹ ਦੇ ਵਿੱਚੋਂ ਤਾਂ ਰੋਟੀ ਦਾ ਨਵਾਲਾ ਖੋਹ ਲੈਂਦੇ ਹੋਣਗੇ। ਅਗਰ ਐਸਐਸਪੀ ਦੇ ਕਜ਼ਨ ਕੋਲੋਂ ਐਸਐਸਪੀ ਦੀ ਕਾਲ ਤੋਂ ਬਾਅਦ 10,000 ਰੁਪਇਆ ਲੈ ਸਕਦੇ ਆ ਤੇ ਮੈਂ ਕਹਿੰਦਾ ਕਿ ਇਸ ਕਾਨੂੰਨ ਦਾ, ਇਸ ਪੁਲਿਸ ਦਾ ਅੱਲਾ ਹੀ ਹਾਫਿਜ਼ ਆ। ਮੈਂ ਜਨਾਬੇ ਲਈ ਗੁਜ਼ਾਰਿਸ਼ ਕਰਾਂਗਾ ਆਈਜੀ ਪੰਜਾਬ ਸਾਹਿਬ ਨੂੰ, ਆਰਪੀਓ ਫੈਸਲਾਬਾਦ ਸਾਹਿਬ ਨੂੰ ਔਰ ਸੀਪੀਓ ਫੈਸਲਾਬਾਦ ਡੀਆਈਜੀ ਕਾਮਰਾਨ ਆਦਲ ਸਾਹਿਬ ਨੂੰ ਕਿ ਸਾਰੇ ਇੱਥੇ ਸ਼ਫਾਫ ਇਨਕੁਆਇਰੀ ਕਰੋ ਔਰ ਇੱਥੇ ਜੋ ਬਣਦਾ ਸਰਦਾ ਵਾ ਇਹਨਾਂ ਦੇ ਹਵਾਲੇ ਕਰੋ। ਜਿਹੜਾ ਤੁਸੀਂ ਉੱਥੇ ਐਸਪੀ ਲਾਇਆ ਨਾ, ਉਹ ਅੱਲਾ ਦੀ ਮਿਹਰਬਾਨੀ ਨਾਲ ਐਡਾ ਕੋ ਕਰੂਗਾ, ਜਾਂ ਤਾਂ ਉਹਨੇ 10,000 ਚੋਂ ਹਿੱਸਾ ਲੈ ਲਿਆ ਵਾ ਜਾਂ ਕੋਈ ਹੋਰ ਰੌਲਾ ਵਾ, ਸਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ। ਉਹ ਐਡਾ ਕਰੂਗਾ, ਉਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਭਾਈ ਜਾਨ ਇਹ ਰੌਲਾ ਬਣਿਆ ਹੋਇਆ ਵਾ, 2 ਮਿੰਟ ਸੋਚਿਆ, ਸੋਚਣ ਤੋਂ ਬਾਅਦ ਫੋਨ ਬੰਦ ਕਰਤਾ। ਉਹ ਭਾਈ ਅਗਰ ਤੁਸੀਂ ਨਹੀਂ ਇਨਕੁਆਇਰੀ ਕਰਨੀ, ਨਹੀਂ ਜ਼ਾਲਮਾਂ ਨੂੰ ਕੁਝ ਕਹਿਣਾ ਤੇ ਜਨਾਬ ਤੁਸੀਂ ਜ਼ਾਲਮਾਂ ਦਾ ਸਾਥ ਦੇਣਾ ਨਾ, ਤੁਸੀਂ ਐਸਪੀ ਹੋ ਜਨਾਬ, ਕੱਲ ਨੂੰ ਤੁਸੀਂ ਵੀ ਕਿਤੇ ਲੱਗਣਾ ਜਾ ਕੇ ਐਸਐਸਪੀ। ਮੈਂ ਦੇਖਾਂਗਾ ਜਦੋਂ ਤੁਹਾਡੇ ਕਜ਼ਨ ਦੇ ਕੋਲੋਂ ਕੋਈ 10,000 ਲੈ ਲੇਗਾ, ਤੁਸੀਂ ਇਸੇ ਤਰ੍ਹਾਂ ਫੋਨ ਬੰਦ ਕਰੋਗੇ, ਤੁਸੀਂ ਇਸੇ ਤਰ੍ਹਾਂ ਇਨਕੁਆਇਰੀਆਂ ਕਰੋਗੇ। ਸਾਡੇ ਜ਼ਰਾਇਤ ਦਾ ਇਹ ਕਹਿਣਾ ਕਿ ਇਨਕੁਆਇਰੀ ਕਰ ਰਿਹਾ ਸੀ, ਲੇਕਿਨ ਇਹਦੇ ਵੱਸ ਦਾ ਰੋਗ ਨਹੀਂ ਹੈਗਾ ਕਿ ਕੋਈ ਇਦਾਂ ਦੀ ਇਨਕੁਆਇਰੀ ਕਰੇ। ਮੈਂ ਜਨਾਬੇ ਅਲੀ ਅਫਸਰਾਨੇ ਬਾਲਾ ਨੂੰ ਸਿਰਫ ਗੁਜ਼ਾਰਿਸ਼ ਕਰਾਂਗਾ, ਜਾਂ ਜਨਾਬੇ ਅਲੀ ਰਾਣਾ ਤਾਹਰ ਸਾਹਿਬ ਨੂੰ ਖੁੱਲੇ ਛੱਡ ਦਿਓ, ਇਹਨਾਂ ਕੋਲ ਜਾਓ, ਜਾ ਕੇ ਚੁਮਰਾ ਸਿਟੀ ਦਾ ਇਲਾਕਾ ਪੂਰਾ ਮੰਗਣ ਲੱਗ ਜਾਓ, ਮੰਗੋ ਜਾ ਕੇ, ਪੈਸੇ ਇਕੱਠੇ ਕਰੋ, ਅਫਸਰਾਂ ਨੂੰ ਵੀ ਖਵਾਓ, ਆਪ ਵੀ ਖਾਓ, ਲੋਕਾਂ ਦੇ ਨਿਆਣੇ ਦੇ ਵਿਆਹ ਵੀ ਕਰਾਓ, ਸਾਰਾ ਕੁਝ ਕਰੋ। ਅਗਰ ਨਹੀਂ ਤੇ ਇੱਕ ਪ੍ਰੋਪਰ ਇਨਕੁਆਇਰੀ ਕਰੋ, ਇਨਕੁਆਇਰੀ ਦੇ ਵਿੱਚ ਜੋ ਜੁਰਮ ਸਾਬਤ ਹੁੰਦਾ ਵਾ ਉਹਦੇ ਮੁਤਾਬਕ ਸਜ਼ਾ ਦਿਓ। ਮੈਂ ਜਨਾਬੇ ਅਲੀ ਸਾਦ ਅਰਸ਼ਦ ਸਾਹਿਬ ਜਿਹੜੇ ਐਸਪੀ ਮਦੀਨਾ ਟਾਊਨ ਲੱਗੇ ਹੋਏ ਨਾ, ਇਹਨਾਂ ਨੂੰ ਇੱਕ ਦੱਸਣਾ ਗੱਲ ਚਾਹਾਂਗਾ ਕਿ ਉਹ ਐਸਐਸਪੀ ਸਾਹਿਬ ਐਸੇ ਸੀਟ ਤੇ ਜਿਹੜੀ ਕੁਰਸੀ ਤੇ ਜਨਾਬ ਬੈਠੇ ਹੋਏ ਨੇ, ਇੱਥੇ 2 ਸਾਲ ਐਸਪੀ ਰਹੇ ਨੇ। ਅਗਰ ਉਹਨਾਂ ਦੇ ਨਾਲ ਤੁਹਾਡੇ ਮੁਲਾਜ਼ਮਾਂ ਨੇ ਇਹ ਹਾਲ ਕੀਤਾ ਨਾ, ਇਹੀ ਮੁਲਾਜ਼ਮ ਉਹਨਾਂ ਦੇ ਥੱਲੇ ਵੀ ਕੰਮ ਕਰਦੇ ਰਹੇ ਆ, ਕੱਲ ਨੂੰ ਜਨਾਬ ਤੁਹਾਡੇ ਵੀ ਗਿਰੇਬਾਨ ਤੱਕ ਚੀਜ਼ਾਂ ਆਣੀਆਂ ਵਾ। ਇਹਨਾਂ ਚੀਜ਼ਾਂ ਦਾ ਤੁਹਾਨੂੰ ਖਿਆਲ ਰੱਖਣਾ ਪਏਗਾ। ਅਗਰ ਖਿਆਲ ਨਹੀਂ ਰੱਖੋਗੇ ਤੇ ਜਨਾਬ ਤੁਸੀਂ ਭੁਗਤੋਗੇ। ਐਸਡੀਪੀਓ ਸਾਹਿਬ ਉਹਨਾਂ ਦੇ ਥੱਲੇ ਐਸਐਚਓ ਰਹੇ ਨੇ, ਉਹ ਥੋੜਾ ਅਰਸਾ ਨਹੀਂ ਫੈਸਲਾਬਾਦ ਦੇ ਵਿੱਚ ਤਾਇਨਾਤ ਰਹੇ, ਬਹੁਤ ਲੰਬਾ ਅਰਸਾ ਫੈਸਲਾਬਾਦ ਦੇ ਵਿੱਚ ਤਾਇਨਾਤ ਰਹੇ ਨੇ। ਐਸਐਸਪੀ ਸਾਹਿਬ ਜਿਹੜੇ ਸੀਗੇ ਉਦੋਂ ਐਸਪੀ ਰਹੇ ਨੇ ਮੁਖਤਲਿਫ ਟਾਊਨਾਂ ਦੇ, ਹੁਣ ਐਸਐਸਪੀ ਲੱਗੇ ਹੋਏ ਨੇ। ਲੇਕਿਨ ਅਗਰ ਉਹਨਾਂ ਨਾਲ ਤੁਹਾਡੇ ਮੁਲਾਜ਼ਮੀ ਨੇ ਇਹ ਕਰ ਸਕਦੇ, ਉਹਨਾਂ ਦੇ ਮੁਲਾਜ਼ਮੀ ਨੇ ਇਹ ਕਰ ਸਕਦੇ ਆ, ਕੱਲ ਨੂੰ ਇਹ ਵਕਤ ਤੁਹਾਡੇ ਤੇ ਵੀ ਆ ਸਕਦਾ ਵਾ। ਲਿਹਾਜ਼ਾ ਅਫਸਰਾਨੇ ਬਾਲਾ ਨੂੰ ਗੁਜ਼ਾਰਿਸ਼ ਆ ਕਿ ਇਹਦੀ ਸ਼ਫਾਫ ਇਨਕੁਆਇਰੀ ਕਰਕੇ ਜੋ ਬਣਦਾ ਸਰਦਾ ਵਾ, ਚੌਕੀ ਇੰਚਾਰਜ ਦਾ ਜੋ ਬਣਦਾ ਸਰਦਾ ਵਾ, ਅਮਰ ਸ਼ਹਾਦ ਵੱਟੂ ਦਾ ਜੋ ਬਣਦਾ ਸਰਦਾ ਵਾ, ਇਹਨਾਂ 2 ਕਾਂਸਟੇਬਲਾਂ ਦਾ ਉੱਤੇ ਫੈਸਲਾ ਕਰ ਦਿਓ। ਬਹੁਤ ਸ਼ੁਕਰੀਆ।